दर्शकों ब्रेक तो बाद थोड़ा स्वागत है जी डॉक्टर साहब हुण साडे दर्शकों दसो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਉਸ ਦੇ ਮੁੰਡੇ ਤੈਮੂਰ ਨੇ ਉਹ ਸਿੱਖਾਂ ਤੋਂ ਬਾਰ-ਬਾਰ ਜਿਹੜਾ ਉਹਨਾਂ ਦੇ ਸਿੱਖਾਂ ਦੇ ਹਮਲਿਆਂ ਤੋਂ ਦੁਖੀ ਸਨ ਕਿ ਜੀ ਇਹ ਅਸੀਂ ਲੁੱਟ ਕੇ ਲਿਆਨੇ ਆ ਲੈ ਜਾਂਦੇ ਨੇ ਸਾਡੇ ਤੋਂ ਅੱਗੋਂ ਲੁੱਟ ਲੈਂਦੇ ਨੇ ਜੀ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਪਵਿੱਤਰ ਸਰੋਵਰ ਨੂੰ ਜਿਹੜਾ ਉਹ ਡੰਗਰਾਂ ਦੇ ਨਾਲ ਪੂਰਿਆ ਔਰ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਨੂੰ ਢਾਇਆ। 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਅੰਮ੍ਰਿਤਸਰ ਦੀ ਸੰਧੀ ਕੀਤੀ ਜਿਹੜੀ ਕਿਸਮ ਦੀ ਡਿਫੀਟ ਸੀ ਕਿਉਂਕਿ ਇਸ ਸੰਧੀ ਦੇ ਵਿੱਚ ਸਤਲੁਜ ਦਰਿਆ ਜਿਹੜਾ ਹੈ ਉਹ ਸਿੱਖ ਰਾਜ ਔਰ ਅੰਗਰੇਜ਼ੀ ਰਾਜ ਦੀ ਹੱਦ ਮਿੱਥਿਆ ਗਿਆ ਔਰ ਜਿਹੜਾ ਸਾਰਾ ਮਾਝਾ ਮਾਲਵਾ ਦੁਆਬੇ ਦਾ ਇਕੱਠਾ ਹੋਣਾ ਸੀ ਸਿੱਖ ਰਿਆਸਤਾਂ ਦਾ ਜਿਹੜਾ ਰਣਜੀਤ ਸਿੰਘ ਦਾ ਡਿਜ਼ਾਈਨ ਸੀ ਉਹ ਖਤਮ ਹੋ ਗਿਆ ਕਿਉਂਕਿ ਸਤਲੁਜ ਪਾਰ ਦੀਆਂ ਜਿਹੜੀਆਂ ਸਿੱਖ ਰਿਆਸਤਾਂ ਸੀ ਪਟਿਆਲਾ ਨਾਭਾ ਜੀਂਦ कैथल ये सारियां अंग्रेज़ों दियां प्रोटैक्टोरेट स्टेट्स बन गई हैं और अंग्रेज़ सतलुज के कंढे आके लाहौर के दूजे पासे आके बह गए फिरोजपुर 1849 ਦੇ ਵਿੱਚ अंग्रेज़ों ने फिर उसे ही अपनी जो उन्होंने साजिशी तौर तरीका सी सिख राज नूं हड़प लिया और महाराजा रਣਜੀਤ ਸਿੰਘ ਦੀ फौज नूं उन्होंने बिल्कुल तोड़ दिता है और ਜਿਹੜੇ सिख फौजी सी उन्होंने महीने ਦੀ तनख्वाह दे के कहा जी हुण तुहाडी छुट्टी है जी घरां नूं भेज दिता है। किन्नी फौज होएगी ਜਾਂ ਜਿਨ੍ਹਾਂ ਨੂੰ ਡਿਸਬੈਂਡ ਕੀਤਾ 1,20,000 ਹਥਿਆਰ ਜਿਹੜੇ ਨੇ ਉਹ ਇਕੱਠੇ ਹੋਏ ਜਦੋਂ ਕਿ ਉਹਨਾਂ ਨੂੰ ਫੌਜੀਆਂ ਤੋਂ ਲੈ ਲਏ ਹਥਿਆਰ ਔਰ ਵੱਡੇ ਕੁਝ ਕਿਲੇ ਛੱਡ ਕੇ ਜਿਵੇਂ ਫਲੋਰ ਦਾ ਉਹਨਾਂ ਨੇ ਰੱਖ ਲਿਆ ਅੰਮ੍ਰਿਤਸਰ ਦਾ ਗੋਬਿੰਦਗੜ੍ਹ ਰੱਖ ਲਿਆ ਲਾਹੌਰ ਦਾ ਸ਼ਾਹੀ ਕਿਲਾ ਸੀ ਜਿਹੜੇ ਪਿੰਡਾਂ ਕਸਬਿਆਂ ਦੂਜੇ ਕਿਲੇ ਬਣੇ ਹੋਏ ਸੀ ਸਿੱਖ ਰਾਜ ਦੇ ਉਹ ਸਾਰੇ ਹੀ ਕਿਲੇ ਅੰਗਰੇਜ਼ਾਂ ਨੇ ਢਾਹ ਦਿੱਤੇ ਉਹਨਾਂ ਕਿਹਾ ਵੀ ਪੱਧਰੇ ਕਰ ਦਿਓ। 1948 ਦੇ ਜਿਹੜਾ ਇਸ ਸਾਰੇ ਦੌਰ ਦੇ ਵਿੱਚ 1849 ਦੀ ਅਸੀਂ ਗੱਲ ਕੀਤੀ ਹੈ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ 1982 ਦੇ ਦੌਰ 'ਚ ਵਿਸ਼ਵਨਾਥ ਤਿਵਾੜੀ ਦਾ ਕਤਲ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਔਰ ਸੰਤ ਭਿੰਡਰਾਂ ਵਾਲਿਆਂ ਨੇ ਵੀ ਇਹਨੂੰ ਕੰਡੈਮ ਕੀਤਾ ਇਸ ਕਤਲ ਨੂੰ ਕਿਹਨੇ ਕੀਤਾ ਏਜੰਸੀਆਂ ਐਕਟਿਵ ਸੀ ਇਹ ਰਾਜ ਸਭਾ ਦਾ ਮੈਂਬਰ ਵੀ ਸੀ ਬਾਅਦ ਦੇ ਵਿੱਚ ਇਹਦਾ ਮੁੰਡਾ ਮਨੀਸ਼ ਤਿਵਾੜੀ ਲੁਧਿਆਣੇ ਤੋਂ ਵੀ MP ਬਣਿਆ ਜੀ। 1984 ਚ ਅੱਜ ਦੇ ਦਿਨ ਪੰਜਾਬ ਨੂੰ ਗੜਬੜ ਵਾਲਾ ਜਿਹੜਾ ਇਲਾਕਾ ਹੈ ਉਹ ਐਲਾਨਿਆ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1513 ਚ ਜਿਹੜਾ ਸਪੇਨ ਦਾ ਪੌਂਸ ਡੀ ਲਿਓਨ ਸੀ ਉਹਨੇ ਫਲੋਰੀਡਾ ਜਿਹੜੀ ਸਟੇਟ ਹੈ ਇਹ ਲੱਭੀ ਜੀ। 1792 ਚ ਕਾਂਗਰਸ ਨੇ ਫਿਲਾਡੈਲਫੀਆ ਦੇ ਵਿੱਚ US ਕਾਂਗਰਸ ਨੇ ਇੱਕ ਟਕਸਾਲ ਜਿਹੜੀ ਮਿੰਟ ਹੈ ਉਹ ਬਣਾਈ ਜਿੱਥੇ ਕਿ ਨੋਟ ਛਪਣੇ ਸੀ। 1863 ਦੇ ਵਿੱਚ ਜਿਹੜਾ ਰਿਚਮੰਡ ਵਰਜੀਨੀਆ 'ਚ ਕਾਫੀ ਤੰਗੀ ਸੀ ਬ੍ਰੈਡ ਦੀ ਔਰ ਬ੍ਰੈਡ ਨੂੰ ਲੈ ਕੇ ਹੀ ਉੱਥੇ ਰਾਇਟ ਹੋਏ ਉਹਨਾਂ ਨੂੰ ਬ੍ਰੈਡ ਰਿਵੋਲਟ ਵੀ ਕਿਹਾ ਜਾਂਦਾ। 1877 ਦੇ ਵਿੱਚ ਪਹਿਲੀ ਵਾਰ ਈਸਟਰ ਐਗ ਰੋਲ ਜਿਹੜਾ ਹੈ ਉਹ ਵਾਈਟ ਹਾਊਸ ਲਾਉਣ ਦੇ ਵਿੱਚ ਹੋਇਆ। ਹੁਣ ਵੀ ਸ਼ਾਇਦ ਮੰਡੇ ਹੈ ਈਸਟਰ ਜਿਹੜਾ ਸੈਲੀਬ੍ਰੇਟ ਹੁੰਦਾ ਛੁੱਟੀ ਤਾਂ ਨਹੀਂ ਹੁੰਦੀ ਫੈਡਰਲ ਪਰ ਇਹ ਕ੍ਰਿਸਚੀਅਨਸ ਦੇ ਲਈ ਬੜਾ ਇੰਪੋਰਟੈਂਟ ਈਸਟਰ ਐਗ ਰੋਲ ਹੁੰਦਾ ਵਾਈਟ ਹਾਊਸ ਵੀ ਮਨਾਇਆ ਜਾਂਦਾ। 1899 ਦੇ ਵਿੱਚ ਚਾਰਲੀ ਹਾਲ ਨੇ ਪਹਿਲੀ ਵਾਰ ਐਲੂਮੀਨੀਅਮ ਜਿਹੜੀ ਧਾਤੂ ਹੈ ਇਸ ਦਾ ਪੇਟੈਂਟ ਲਿਆ। 1935 ਚ ਸਰ ਵਾਟਸਨ ਵਾਟ ਨੇ ਰਡਾਰ ਹੁਣ ਰਡਾਰ ਦੇ ਉੱਤੇ ਪਤਾ ਲੱਗ ਜਾਂਦਾ ਹੈ ਕਦੋਂ ਜਹਾਜ਼ ਚੜਿਆ ਕਿੱਥੇ ਉਤਰਿਆ ਔਰ ਸਾਰਾ ਐਵੀਏਸ਼ਨ ਇਹਦੇ ਤੇ ਖੜੀ ਹੈ ਇਹਦਾ ਪੇਟੈਂਟ ਜਿਹੜਾ ਹੈ ਉਹ ਵਾਟਸਨ ਨੇ 1935 ਚ ਲਿਆ। 1960 ਚ ਕਿਊਬਾ ਨੇ ਰੂਸ ਤੋਂ USSR ਤੋਂ ਤੇਲ ਖਰੀਦਣਾ ਸ਼ੁਰੂ ਕੀਤਾ। ਅਮਰੀਕਾ ਨੂੰ ਬਹੁਤ ਤਕਲੀਫ ਹੋਈ ਕਿ ਵੀ ਕਿਊਬਾ ਫੁੱਲੀ ਰਸ਼ੀਆ ਦੇ ਆਰਬਿਟ ਚਲਾ ਗਿਆ। 1966 ਸੋਵੀਅਤ ਯੂਨੀਅਨ ਨੇ ਲਿਊਨਾ 10 ਜਿਹੜਾ ਪਹਿਲਾ ਸਪੇਸਕ੍ਰਾਫਟ ਛੱਡਿਆ ਜਿਹੜਾ ਕਿ ਚੰਦਰਮਾ ਦੇ ਦੁਆਲੇ ਗੇੜੇ ਲਾਉਂਦਾ ਸੀ ਜੀ। 1970 ਦੇ ਵਿੱਚ ਕਤਰ ਦੇਸ਼ ਜਿਹਨੂੰ ਅਸੀਂ ਕਈ ਵਾਰ ਕਤਾਰ ਵੀ ਕਹਿੰਦੇ ਹਾਂ ਉਸ ਨੇ ਇੰਗਲੈਂਡ ਤੋਂ ਆਜ਼ਾਦੀ ਹਾਸਲ ਕੀਤੀ। 1982 ਚ ਅਰਜਨਟੀਨਾ ਨੇ ਫਾਕਲੈਂਡ ਆਈਲੈਂਡ ਦੇ ਉੱਤੇ ਕਬਜ਼ਾ ਕਰ ਲਿਆ। ਬਾਅਦ ਚ ਮਾਰਗਰੇਟ ਥੈਚਰ ਨੇ ਰੀਗਨ ਦੀ ਮਦਦ ਨਾਲ ਫਿਰ ਫਾਕਲੈਂਡ ਜਿਹੜੇ ਆਈਲੈਂਡ ਸੀ ਉਹ ਅਰਜਨਟੀਨਾ ਦੇ ਕਬਜ਼ੇ ਤੋਂ ਛੁਡਾਏ ਔਰ ਅੱਜ ਇਹ ਆਈਲੈਂਡ ਫਿਰ ਇੰਗਲੈਂਡ ਦੀ ਸੋਵਰਨਿਟੀ ਦੇ ਥੱਲੇ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਾਣੀ ਦਾ ਸੌਦਾ ਕਰ ਰਿਹਾ ਹੈ ਇਹ ਡਾਕਟਰ ਸਾਹਿਬ ਕੀ ਹੈ ਇਹ ਮਾਮਲਾ ਪੰਜਾਬ ਦੇ ਪਾਣੀ ਦਾ ਸੌਦਾ ਕਰ ਰਿਹਾ ਕੀ ਹੈ ਮਾਮਲਾ। ਦੇਖੋ ਪਿਛਲੇ ਦਿਨਾਂ 'ਚ ਉਮਾ ਭਾਰਤੀ ਜਿਹੜੀ ਮਿਨਿਸਟਰ ਹੈ ਉਹਨੇ ਕਿਹਾ ਜੀ ਮੈਂ ਹਰਿਆਣਾ ਔਰ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਔਰ ਇਹ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਔਰ ਪਾਣੀਆਂ ਦਾ ਇਸ਼ੂ ਨੂੰ ਅਸੀਂ ਰਿਜ਼ੋਲਵ ਕਰ ਲਾਂਗੇ ਜੀ ਔਰ ਉਹਦੇ ਤੋਂ ਮੱਥਾ ਤਾਂ ਸਾਡਾ ਵੀ ਠਣਕਿਆ ਪਰ ਅਸੀਂ ਸਮਝਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਬੋਲਡ ਇਹਦੇ ਤੇ ਸਟੇਟਮੈਂਟ ਦਿੱਤੀ ਹੈ
ਉਹਨੇ ਕਿਹਾ ਵੀ ਇਹ ਬਾਦਲ ਆਪਣੇ ਟੱਬਰ ਦੇ ਇੰਟਰਸਟ ਲਈ ਲੱਗਦਾ ਇਹਨੇ ਪੰਜਾਬ ਦੇ ਪਾਣੀਆਂ ਦਾ ਕੋਈ ਸੌਦਾ ਕਰ ਲਿਆ। ਔਰ ਉਹਨੇ ਕਿਹਾ ਵੀ ਜਦੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਹੈ ਤਾਂ ਕਿਹੜੀ ਮੀਡੀਏਸ਼ਨ ਮਿਨਿਸਟਰੀ ਕਰੇਗੀ ਜਿਹਦੇ ਥੱਲੇ ਕਿ ਇਸ ਨੂੰ ਰਿਜ਼ੋਲਵ ਕੀਤਾ ਜਾਏਗਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਇਹ ਬਾਦਲ ਨੇ ਕੋਈ ਵੀ ਸੌਦੇਬਾਜ਼ੀ ਪੰਜਾਬ ਦੇ ਪਾਣੀਆਂ ਦੇ ਮਾਮਲੇ ਤੇ ਕੀਤੀ, ਔਰ ਉਹਨੇ ਕਿਹਾ ਇਹ ਇੱਕ ਟਿੰਡਰ ਬਾਕਸ ਹੈ। ਟਿੰਡਰ ਬਾਕਸ ਹੁੰਦਾ ਇੱਕ ਐਕਸਪਲੋਸਿਵ ਸਿਚੁਏਸ਼ਨ, ਪਹਿਲਾਂ ਵੀ ਇਸ ਦੇ ਥੱਲੇ ਜਿਹੜੀ ਹੈ ਉਹ ਰਹਿ ਔਰ ਇਹਦੇ ਥੱਲੇ ਪੰਜਾਬ ਦੇ ਵਿੱਚ ਗੜਬੜ ਹੋ ਜਾਏਗੀ। ਸੋ ਇਹਨੇ ਕਾਫੀ ਸੀਰੀਅਸ ਸਟੇਟਮੈਂਟ ਹੈ। ਉਹਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਜਿਹੜਾ ਹੈ ਉਹ ਈਵਨ ਐਜੀਟੇਸ਼ਨ ਕਰਾਂਗੇ। ਉਹਦੇ ਜਿਹੜੇ ਐਗਜ਼ੈਕਟ ਸ਼ਬਦ ਨੇ ਉਹਨਾਂ ਨੇ ਅਮਰਿੰਦਰ ਸਿੰਘ ਨੇ ਕਿਹਾ ਇਫ ਬਾਦਲ ਕੈਂਟ ਵੀ ਕੈਨ ਸੇਫਗਾਰਡ ਦਾ ਇੰਟਰਸਟ ਆਫ ਪੰਜਾਬ, ਵੀ ਵਿਲ ਨਾਟ ਲੈਟ ਆਵਰ ਵਾਟਰਸ ਟੂ ਬੀ ਡਾਇਵਰਟਡ ਟੂ ਐਨੀ ਅਦਰ ਸਟੇਟ। ਕਿ ਜੇ ਬਾਦਲ ਨੇ ਕੋਈ ਸੌਦੇਬਾਜ਼ੀ ਕੀਤੀ ਅਸੀਂ ਇਸ ਦਾ ਜਵਾਬ ਦੇਵਾਂਗੇ, ਅਸੀਂ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਕਿਸੇ ਵੀ ਹੋਰ ਸੂਬੇ ਨੂੰ ਨਹੀਂ ਜਾਣ ਦੇਵਾਂਗੇ। ਉਹਨੇ ਫਿਰ ਅੱਗੋਂ ਕਿਹਾ ਵੀ ਆਲ ਹੈਵ ਸੀਨ ਹਾਊ ਸਤਲੁਜ ਯਮੁਨਾ ਲਿੰਕ ਐਂਡ ਆਲ ਇਸ਼ੂ had disturbed peace in Punjab, a state that barely has enough water for its own needs. Any effort to disturb the status quo can disturb the prevailing calm. ਇਹ ਸਿੱਧੀ ਧਮਕੀ ਹੈ ਕਿ ਵੀ ਜੇ ਕੋਈ ਵੀ ਸਾਡਾ ਪਾਣੀ ਲਿਆ ਹੈ ਪੰਜਾਬ ਦੇ ਵਿੱਚ ਗੜਬੜ ਹੋਏਗੀ ਔਰ ਸਾਡੇ ਕੋਲ ਦੇਣ ਲਈ ਕੋਈ ਪਾਣੀ ਨਹੀਂ ਹੈ ਜਿਹੜਾ ਕਿ ਤੁਸੀਂ ਸਾਡੇ ਤੋਂ ਖੋ ਸਕੋ। ਜੀ ਰਸੋ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਵੇਂ ਅੱਗੇ ਦੱਸਿਆ ਸੀ ਕਿ ਰਾਗ 31 ਰਾਗਾਂ 'ਚ ਬਾਣੀ ਹੈ ਔਰ ਕੁਝ ਜਿਹੜੀ ਰਾਗਾਂ ਤੋਂ ਬਾਹਰ ਬਾਣੀ ਹੈ ਉਹਨਾਂ 'ਚ ਇੱਕ ਕੈਟਾਗਰੀ ਜਿਹੜੀ ਗੁਰੂ ਅਰਜਨ ਸਾਹਿਬ ਨੇ ਫੁਨਹੇ ਦੇ ਨਾਂ ਥੱਲੇ ਰਚਨਾ ਕੀਤੀ ਹੈ ਜੀ। ਤੇ ਫੁਨਹੇ ਦਾ ਮਤਲਬ ਐਕਚੁਅਲੀ ਪੁਨਹੇ ਜਿਹੜੀ ਕੋਈ ਚੀਜ਼ ਰਿਪੀਟ ਹੋਏ, ਔਰ ਉਹਦੇ 'ਚ ਇਹ ਹੈ ਵੀ ਇਹ 4 ਲਾਈਨਾਂ ਦੇ ਸੈਂਟੈਂਸ ਨੇ ਔਰ ਚੌਥਾ ਜਿਹੜਾ ਸ਼ਬਦ ਹੈ ਉਹਦੇ 'ਚ ਹਰਿਹਾ ਸ਼ਬਦ ਰਿਪੀਟ ਹੁੰਦਾ ਹੈ। ਜਿਵੇਂ ਅੱਗੇ ਅਸੀਂ ਜਾ ਕੇ ਪੜਾਂਗੇ ਡਿੱਠੇ ਸਭੇ ਥਾਮ ਨਹੀਂ ਤੁਝੇ, ਇਹ ਵੀ ਫੁਨਹੇ 'ਚੋਂ ਹੈ ਜੀ। ਔਰ ਉਹਦਾ ਮਤਲਬ ਹੀ ਫੁਨਹੇ ਦਾ ਇਹ ਹੈ ਵੀ ਚੌਥਾ ਹਰਿਹਾ ਨਾਨਕ ਹਰਿਆ ਕਸਮਲ ਜਾਏ ਨਾਇਐ ਰਾਮਦਾਸ, ਸਾਰੇ ਰਿਪੀਟ ਹੁੰਦੇ ਜੀ। ਸੋ ਇਹ ਜਿਹੜੀਆਂ ਪਹਿਲੀਆਂ 4 ਲਾਈਨਾਂ ਇਸ ਦਾ ਫੁਨਹੇ ਦਾ ਪਹਿਲਾ ਸ਼ਲੋਕ ਮਹੱਲਾ 5ਵਾਂ, ਹਾਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਿਹੋ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿਣ ਨ ਜਾਏ ਮੁਖੋ ਤੁਹਾਰੀਐ, ਮੋਹੀ ਦੇਖ ਦਰਸ ਨਾਨਕ ਬਲਿਹਾਰੀਐ ਜੀ। ਹਾਥ ਕਲਮ ਅਗਮ ਕਿ ਉਸ ਅਗਮ ਦੇ ਹੱਥ ਨਿਰੰਕਾਰ ਅਨਫੈਦਮੇਬਲ, ਜਿਸ ਦਾ ਗਮ ਨਾ ਪਾਇਆ ਜਾਏ, ਜਿਸ ਦਾ ਕੋਈ ਹਿਸਾਬ ਨਹੀਂ ਹੋ ਸਕਦਾ, ਉਸ ਦੇ ਹੱਥ ਵਿੱਚ ਕਲਮ ਹੈ, ਪੈਨ ਹੈ। ਮਸਤਕ ਲਿਖਾਵਤੀ, ਉਸ ਪੈਨ ਦੇ ਨਾਲ ਹਰ ਇੱਕ ਦੇ ਮਸਤਕ ਦੇ ਉੱਤੇ ਮੱਥੇ ਦੇ ਉੱਤੇ ਉਸ ਦੀ ਡੈਸਟਨੀ ਲਿਖ ਦਿੰਦਾ ਹੈ, ਉਸ ਦੇ ਮਸਤਕ ਤੇ ਲੇਖ ਲਿਖ ਦਿੰਦਾ ਹੈ। ਉਰਜ ਰਿਹੋ ਸਭ ਸੰਗ ਅਨੂਪ ਰੂਪਾਵਤੀ, ਅਨੂਪ ਹੁੰਦਾ ਹੈ ਐਕਸਟਰਾਆਰਡੀਨਰੀ ਬਿਊਟੀਫੁਲ, ਕਿ ਉਹ ਰੱਬ ਬਹੁਤ ਸੋਹਣਾ ਹੈ, ਰੂਪਾਵਤੀ ਤਾਂ ਹੈ ਹੀ ਹੈ, ਉਹ ਰੂਪਵਾਨ ਹੈ, ਅਨੂਪ ਜਿਸ ਦਾ ਕੋਈ ਮੁਕਾਬਲਾ ਨਹੀਂ। ਉਹ ਉਰਜ ਰਿਹੋ ਸਭ ਸੰਗ ਕਿ ਉਹ ਵਾਹਿਗੁਰੂ ਸਭ ਦੇ ਨਾਲ ਹੀ ਇਨਵੋਲਵ ਹੈ, ਕੋਈ ਉਸ ਨੂੰ ਦੁੱਖ ਪਿਆਰਾ ਨਹੀਂ ਹੈ, ਕਿਉਂਕਿ ਸਾਰੀ ਕਾਇਨਾਤ ਉਸ ਦੀ ਸਾਜੀ ਹੋਈ ਹੈ, ਕਲਮ ਉਹਦੇ ਹੱਥ 'ਚ ਹੈ, ਪਰ ਉਹ ਅਨੂਪ ਨਿਰੰਕਾਰ, ਉਹ ਸੋਹਣਾ ਵਾਹਿਗੁਰੂ ਸਾਰਿਆਂ ਦੇ ਨਾਲ ਹੀ ਜਿਹੜਾ ਉਸ ਦਾ ਪਿਆਰ ਹੈ, ਉਹਨਾਂ ਨੂੰ ਉਸਨੇ ਆਪਣੇ ਗਲ ਨਾਲ ਲਾਇਆ ਹੋਇਆ। ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀ ਹੈ, ਹੇ ਵਾਹਿਗੁਰੂ ਮੈਂ ਆਪਣੇ ਮੁਖ ਤੋਂ ਤੁਹਾਡੀ ਉਸਤਤ ਨਹੀਂ ਕਹਿ ਸਕਦਾ, ਉਸਤਤ ਨਹੀਂ ਕਰ ਸਕਦਾ। ਤੁਹਾਡੇ ਗੁਣ, ਤੁਹਾਡੀ ਖੂਬਸੂਰਤੀ, ਇਸ ਨੂੰ ਸ਼ਬਦਾਂ 'ਚ ਬਿਆਨਿਆ ਹੀ ਨਹੀਂ ਜਾ ਸਕਦਾ। ਮੋਹੀ ਦੇਖ ਦਰਸ, ਮੋਹ ਹੁੰਦਾ ਹੈ ਕਿ ਮੈਂ ਫੈਸੀਨੇਟ ਹੈ, ਮੈਂ ਤਾਂ ਤੁਹਾਡਾ ਸੋਹਣਾ ਦਰਸ਼ਨ ਦੇਖ ਕੇ ਹੀ ਇਸ ਕਦਰ ਫੈਸੀਨੇਟ ਹੈ, ਇਸ ਕਦਰ ਮੈਂ ਮੋਹੀ ਗਈ ਹਾਂ, ਰੂਹ ਦੀ ਹੈ। ਮੋਹੀ ਦੇਖ ਦਰਸ ਨਾਨਕ ਬਲਿਹਾਰੀ ਹੈ, ਕਿ ਤੁਹਾਡੇ ਦਰਸ਼ਨ ਨੇ ਮੈਨੂੰ ਮੋਹ ਲਿਆ, ਮੈਨੂੰ ਆਪਣੇ ਚਰਨਾਂ ਦੀ ਤੁਸੀਂ ਪ੍ਰੀਤ ਦਿੱਤੀ ਹੈ ਆਪਣੇ ਦਰਸ਼ਨਾਂ ਦੇ ਨਾਲ, ਔਰ ਮੈਂ ਨਾਨਕ, ਪੰਜਵੇਂ ਨਾਨਕ ਕਹਿੰਦੇ ਨੇ ਮੈਂ ਤੁਹਾਡੇ ਤੋਂ ਬਲਿਹਾਰ ਹਾਂ। ਬਲਿਹਾਰ ਅੰਗਰੇਜ਼ੀ ਜਦੋਂ ਕਹਿਣਗੇ ਤੇ ਸੈਕਰੀਫਾਈਸ ਅਨਟੂ ਦੀ, ਕਿ ਮੈਂ ਆਪਣਾ ਆਪ ਤੁਹਾਡੇ ਤੋਂ ਕੁਰਬਾਨ ਕਰਦਾ ਹਾਂ। ਤੁਸੀਂ ਜਿਹੜਾ ਇੰਨੇ ਕੁ ਪਿਆਰੇ ਹੋ, ਇੰਨੇ ਕੁ ਸੋਹਣੇ ਹੋ, ਤੁਹਾਡੇ ਹੱਥ 'ਚ ਕਲਮ ਹੈ, ਤੁਸੀਂ ਅਗੰਮ ਹੋ, ਔਰ ਤੁਸੀਂ ਹਰ ਇੱਕ ਦੇ ਮਸਤਕ ਤੇ ਲੇਖ ਲਿਖਦੇ ਹੋ, ਪਰ ਉਹਨਾਂ ਨੂੰ ਆਪਣੇ ਸਮਝ ਕੇ, ਆਪਣੇ ਜਾਣ ਕੇ ਉਰਜ ਰਿਹੋ ਸਭ ਸੰਗ, ਤੁਸੀਂ ਸਾਰਿਆਂ ਦੇ ਨਾਲ ਹੀ
ਜਿਹੜਾ ਹੈ ਉਹ ਇਨਵੋਲਵ ਹੋਣ। ਸੋ ਜੀ। ਇਹ ਫੁਨਹੇ ਮਹੱਲਾ ਪੰਜਵਾਂ ਦਾ ਪਹਿਲਾ ਜਿਹੜਾ ਹੈ ਉਹ ਵਿਚਾਰ part ਹੈ ਹੈ। ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।